हाँ जी की हो रहा है की पकाया खादा हो रहा बस हंडी रोटी का काम चने बनाए ने काले चने भ्योंते सी लिया के ते ओ मैं पकाए ना हुण ते नाल के चावल पकाने आ। हाँ क्या बात है चने पानी चावल वाले चाने चावल हैं हाँ जी मेरे बच्चे खुश होके खा लेंदे ने बड़ा मजा चंगा आता मेरी है। पसंदीदा डिश है। तो बिस्मिल्लाहिर्रहमानिर्रहीम अस्सलाम वालेकुम। उम्मीद करना मेरे बहन भाई सब ठीक होंगे। अल्लाह पाक जिथे जिथे वसदे पे तो लोग खुश रखे हंसदे वसदे रखे जाए मुरादां अल्लाह पाक थोड़ियां पूरियां करे मुश्किलां हल करे। तो बस यही दौर होंदी है। मैं भी हूँ रक्षा लै गया हाँ हुण सौलियां लाइयां ने काफ़ी टाइम हो 6 बज गए ने। मैं सोच लिया ही अपने भैन भरावां ने की रूटीन शेयर की जाए दसना कि असीं डेली रूटीन अपनी दसना 14 अगस्त का तुहानूं दस्सेआ 14 अगस्त नूं साडी की रूटीन रही है पिंड दा की माहौल है। हर फादमा भी बाहर फिर के आंदी भी है बाकी ਵੱਡੇ ਗਏ ਹੋਣਗੇ ट्यूशन ਤੇ। ਹਾਂਜੀ ਬੱਚੇ ਟਿਊਸ਼ਨ ਗਏ ਨੇ। ट्यूशन ਦਾ टाइम होया ते हर फातमा सुत्ती सी ते ऐने भी जाना सी। हरम भी जाए हुण जाना है हर फातमा ने भी जाना है हुण क्यों नहीं जाना हरम आपने क्यों नहीं जाना सुत्ती उठी है हैं हुण गल्लां नहीं करनियां रात नूं ते गल्लां ही नहीं सुना दिल कर रहा जानवर नहीं रात नूं फातमा सानूं गल्लां ही सुना देंदी है गल्लां सुनाओ हैं नहीं जाना उसदा बैग भैन भाई ने मैनू उदन दी वीडियो बनाई है और थल्ले मैनू कमेंट किया पहले भी मैनू कमेंट आए हैं तो इंस्टाग्राम पर मैनू मैसेज किसी ने कहा पूछा मुस्तफा भाई और सियाल को आते होंगे आते होंगे तुम मुकल्लफ तुम मिलन गए तो उन्हें की बनया तुम दसना नहीं है तुम दसना कि वजह बनी ही तुम दसने मैं वही मैं सोचता पाया गल्लां काफ़ी उन्हें कीतियां सानू वाहवा गल्लां गुल्लां कीतियां ने मारियां चंगियां मारियां कीतियां बहुतियां मैनू मेरे सारे दिल नूं बहुतियां लगियां सी। हाँ भी गए तो असीं वैके है आया असीं चाहत नाल ही गए ही चाह ना सो गए भी वैसे मिलने जाके मिल नहीं गए ही कि चलो मिलने आ नाल व्लॉग श्लॉग बनाने आ फिरने तुरने आ उन्होंने ਇਹੋ ਜਿਹਾ ਕੁਛ ਮੰਨਿਆ ਹੀ ਨਹੀਂ ਸਾਡੇ ਨਾਲ ਜਾਣਿਆ ਹੀ ਨਹੀਂ ਸਾਨੂੰ ਉਹ ਬਸ ਬੁਰਾ ਹੀ ਸਮਝ ਲੱਗ ਪਈ ਵੀ ਇੱਥੇ ਸਾਡੇ ਪਿੰਡ 'ਚ ਕਿਉਂ ਆ ਗਏ ਨੇ ਪਿਆਰ ਕਿਉਂ ਰੱਖਿਆ ਸੀ ਤੇ ਕਿਸੇ ਨੂੰ ਬੁਲਾਉਣਾ ਹੀ ਨਹੀਂ ਚਾਹੁੰਦੇ ਪਿੰਡ 'ਚ ਕਿਉਂ ਆਏ ਕੋਈ ਆ ਬਸ ਇਸ ਤਰ੍ਹਾਂ ਦੀਆਂ ਗੱਲਾਂ ਜ਼ਾਹਰ ਉਹਨੇ ਬੱਚੇ ਉਹਨਾਂ ਦੀ ਰਹਿਤ ਵੱਧ ਜ਼ਿਆਦਾ ਇੰਝ ਹੀ ਹੁੰਦਾ ਸੀ ਮਿਲਦਾ ਕੋਈ ਨਹੀਂ ਪਿਆ ਤੇ ਬਾਕੀ ਜਿਸ ਤਰ੍ਹਾਂ ਜਿੰਨੀਆਂ ਦੀਆਂ ਗੱਲਾਂ ਸੁਣਨ ਵਾਲੀਆਂ ਸੀ ਉਹ ਥੋੜ੍ਹੀਆਂ ਬੋਲੇ ਮੈਂ ਦੱਸਣਾ ਥੋੜ੍ਹੀਆਂ ਨਹੀਂ ਦੱਸਣੀਆਂ ਔਰ ਬਾਕੀ ਹੋਰ ਵੀ ਯੂਟਿਊਬਰਾਂ ਮਿਲ ਜਾਂਦੇ ਆ ਇਸ ਤਰ੍ਹਾਂ ਹੀ ਹੈ ਕਹਿੰਦੇ ਕਿ ਕਿਸੇ ਨਾਲ ਬਣਾਈਏ ਵੀ ਨਾ ਕੋਈ ਸਾਡੇ ਨਾਲ ਬਣਾਏ ਵੀ ਨਾ ਤੇ ਅਸੀਂ ਕਿਸੇ ਨਾਲ ਬਣਾ ਲਾਂਗੇ ਤਾਂ ਪਤਾ ਨਹੀਂ ਹਲੇ ਉਹਨੇ ਕਿੰਨਾ ਕੁ ਫੇਮਸ ਹੋਇਆ ਨਾ ਤੇ ਹਾਲਾਂਕਿ ਵੀਡੀਓ ਨਾ ਵੀ ਬਣਾਉਂਦੇ ਨਾ ਫਿਰ ਵੀ ਚਲੋ ਹਾਸੇ ਚਲੋ ਫਿਰ ਵੀ ਖੁਸ਼ ਹੋ ਕੇ ਬੰਦਾ ਮਿਲਦਾ ਖੁਸ਼ ਹੋ ਕੇ ਬੈਠਾਂਦਾ ਵੀਡੀਓ ਵੀ ਬਣਾਉਂਦਾ ਕੋਈ ਨਹੀਂ ਉਹ ਕਿਹੜਾ ਖੁਸ਼ ਹੋ ਕੇ ਮਿਲਦਾ ਬਾਈ ਬੜੀ ਉਹਨੂੰ ਖੁਸ਼ੀ ਹੋਈ ਚੱਲਿਆ ਕੋਈ ਮਿਲਣਾ ਆਏਗਾ ਖੁਸ਼ੀ ਨਹੀਂ ਕੋਈ ਕੁਛ ਨਹੀਂ ਉਹ ਤੇ ਆਓ ਪਰੇਸ਼ਾਨੀ ਵੀਡੀਓ ਦੀ ਸਾਰੀ ਗੱਲ ਵੀਡੀਓ ਵੀ ਆ ਕਿ ਵੀਡੀਓ ਬਣਾਉਣ ਦੀ ਵੀ ਗੱਲ ਕੋਈ ਨਹੀਂ ਵੀਡੀਓ ਨਾ ਵੀ ਬਣੇ ਸਾਨੂੰ ਵੀ ਦੁੱਖ ਕੋਈ ਨਹੀਂ ਮੈਨੂੰ ਕੋਈ ਮਸਾ ਦੁੱਖ ਨਹੀਂ ਆਇਆ ਕਿ ਚਲੋ ਨਹੀਂ ਤੇ ਨਹੀਂ ਸਹੀ ਪਰ ਇੱਕ ਬੰਦੇ ਨੂੰ ਬੱਚੇ ਉਹ ਵੀਡੀਓ ਵੇਖਦੇ ਨੇ ਉਹਨਾਂ ਦੇ ਮੁਕੱਲਫ ਉਹਦੀ ਆਪਣਾ ਉਹਨਾਂ ਦੇ ਭਾਈ ਦੀਆਂ ਤੇ ਉਹ ਬੱਚੇ ਮੈਂ ਨਾਲ ਖੜੇ ਹਾਂ ਚਲ ਸਿਆਲਕੋਟ ਆਉਂਦੇ ਹੋਏ ਪਿੰਡ ਵੀ ਕਾਫੀ ਹਟਮਾ ਰੋਡ ਤੋਂ ਮੇਨ ਰੋਡ ਤੋਂ ਕਾਫੀ ਹਟਮਾ ਪਿੰਡ ਲੱਗੇ ਆ ਤੇ ਗਰਮੀ ਬਹੁਤ ਜ਼ਿਆਦਾ ਹੈ ਕੋਈ ਐਡੀ ਨਹੀਂ ਹੈਗੀ ਠੀਕ ਉਹਨਾਂ ਦੇ ਤੇ ਵੈਸੇ ਹੀ ਨਾ ਮੂੰਹ ਜਾ ਅੱਖਾਂ ਹੀ ਬਦਲ ਗਈਆਂ ਪਤਾ ਨਹੀਂ ਕੀ ਹੋ ਗਿਆ ਉਹ ਤੇ ਸਮਝਦਾ ਹੀ ਕੁਛ ਨਹੀਂ ਕਿਉਂ ਆ ਗਿਆ ਤੂੰ ਬੱਚੇ ਲੈ ਕੇ ਆ ਗਿਆ ਅੱਜ ਤੁਸੀਂ ਨਾਂ ਲਿਆ ਫੋਨ ਕੀਤਾ ਆ ਅੱਜ ਇੰਝ ਕਰਦਾ ਹੈ ਉਹ ਨਹੀਂ ਕਿਸੇ ਨੂੰ ਮਿਲਣਾ ਚਾਹੁੰਦੇ ਜਾਣਾ ਚਾਹਦੀ ਮੈਂ ਜਾਣਾ ਪਰ ਨਹੀਂ ਚੱਲ ਮੈਨੂੰ ਜਲਦੀ ਆ ਕਿ ਮੈਂ ਬਾਹਰੋਂ ਚੱਕਰ ਲਾ ਕੇ ਆਵਾਂ ਫਿਰ ਇਹਨੇ ਡਰਿਪ ਲਵਾਉਣ ਜਾਣਾ ਮੈਂ ਫਿਰ ਇੱਥੇ ਘਰ ਪੈਣਾ ਬੱਚਿਆਂ ਲੱਗਦੇ ਇਹਨੇ ਡਰਿਪ ਲਵਾਉਣੀ ਕੋਈ 10-15-20 ਮਿੰਟ ਦਾ ਘੰਟਾ ਲੱਗ ਜਾਂਦਾ ਹੁੰਦਾ ਤੇ ਤੂੰ ਡਰਿਪ ਲਵਾਇਆ ਪਾਣੀ ਦੀਆਂ ਡਰਿਪਾਂ ਲਵਾਉਂਦੇ ਵੀ ਕਹਿੰਦੇ ਕਿ ਜੋ ਪਾਣੀ ਦੀ ਡਰਿਪ ਲਵਾਉਣੀ ਨਾ ਪਾਣੀ ਘਰ ਹੀ ਇਸਤੇਮਾਲ ਕਰੀ ਜਾਂਦੇ ਪੀਵੀ ਜਾਂਦੀ ਹੈ ਤੇ ਮੈਂ ਸੈੱਟ ਰਹਿੰਦੀ ਹਾਂ ਤੇ ਜੋ ਪਾਣੀ ਦੀ ਹਾਂਜੀ ਮੈਨੂੰ ਪਾਣੀ ਦੀ ਬਹੁਤ ਜ਼ਿਆਦਾ ਕਮੀ ਸੀ ਇੰਨੀ ਕਿ ਕਮੀ ਕਿ ਮੈਂ ਹੁਣ ਇਹ ਡਰਿਪਾਂ ਕੋਈ ਲਗਵਾਈਆਂ ਤੇ ਮੈਂ ਆਉਂ ਜਾ ਕਿ ਮੇਰੇ ਹੁਣ ਪਾਣੀ ਅੰਦਰ ਮੇਰੇ ਪਾਣੀ ਹੋਇਆ ਨਹੀਂ ਤੇ ਮੇਰੇ ਕੋਲ ਬੋਲਿਆ ਨਹੀਂ ਸੀ ਜਾਂਦਾ ਮੇਰਾ ਮੂੰਹ ਖੁਸ਼ਕ ਹੋ ਜਾਂਦਾ ਸੀ ਖੁਸ਼ਕ ਹੋ ਜਾਂਦਾ ਸੀ ਪਾਣੀ ਨਹੀਂ ਨਜ਼ਰ ਆਉਂਦਾ ਇਹ ਕਿ ਪਾਣੀ ਹੈ ਹੀ ਨਹੀਂ ਮੇਰੇ ਅੰਦਰ ਐਸਾ ਹੀ ਮੈਨੂੰ ਮਹਿਸੂਸ ਹੁੰਦਾ ਕਿ ਹੁਣ ਵੀ ਹੈ ਨਹੀਂ ਚਲੋ ਫਿਰ ਵੇਖਣਾ ਮੈਂ ਹੋ ਕੇ ਆਵਾਂ ਜਰਾ ਠੀਕ ਹੈ ਆਸਮਾਨ ਜਾਣਾ ਹੈ ਟ੍ਰਿਪ ਲਵਾਉਣ ਚਲਾ ਗਈ ਹੈ ਤੇ ਗੱਲ ਕਰਦੇ ਮੈਂ ਹਾਂ ਕਿ ਮੈਂ ਬੱਚਿਆਂ ਨੂੰ ਨਾਲ ਲੈ ਗਿਆ ਉੱਥੇ ਨਾ ਉਹਨਾਂ ਦੇ ਘਰ ਦੇ ਲਾਗੇ ਜਾ ਕੇ ਮੈਂ ਰਕਸ਼ਾ ਖਿਲਾ ਲਿਆ ਤੇ ਮੈਂ ਜਿਸ ਤਰ੍ਹਾਂ ਮੈਂ ਇਹਨਾਂ ਵੀਡੀਓ 'ਚ ਇਹਨਾਂ ਨੂੰ ਵੇਖ ਰਿਹਾ ਨਾ ਸੀ ਉਸ ਤਰ੍ਹਾਂ ਕੋਈ ਨਹੀਂ ਹੈਗਾ ਕਿ ਬੜੇ ਮਿੱਠੇ ਤੇ ਬੜੇ ਹੱਸਮੁਖ ਉਹ ਕੋਈ ਨਹੀਂ ਉਹ ਭਾਈ ਇਹਨਾਂ ਨੂੰ ਗਿਆਨ ਨਹੀਂ ਮਿਲਦੇ ਹਾਂ ਕੋਈ ਭੈਣ ਭਰਾ ਇਹ ਕਹਿਣ ਮੈਨੂੰ ਕਿ ਮੈਂ ਇਹਨਾਂ ਕੋਲ ਪਹਿਲੇ ਵੀ ਗਿਆ ਹਾਂ ਇਹ ਮੈਨੂੰ ਕਹਿਣ ਕਿ ਮੈਂ ਇਹਨਾਂ ਕੋਲ ਪਹਿਲੇ ਵੀ ਗਿਆ ਹਾਂ ਤੇ ਮਿਲੇ ਹਨ
ਤੇ ਉਦੋਂ ਸਾਰੀ ਗੱਲ ਵੀਡੀਓ ਬਣਾਉਂਦੀ ਵੀ ਹੁੰਦੀ, ਸਿਰਫ ਮੈਨੂੰ ਇੰਨਾ ਕੁ ਹੈ ਕਿ ਚਲੋ ਮੈਂ ਬਾਹਰ ਨਿਕਲਿਆ ਵਲਾਗ ਬਣ ਜਾਏਗਾ ਜਾਂ ਇੰਨਾ ਕੁ ਜਾਵਾਂਗੇ ਨਾ ਵਲਾਗ ਬਣ ਜਾਏਗਾ। ਵਲਾਗਰ ਨੂੰ ਯੂਟਿਊਬ ਨੂੰ ਹਰ ਵਕਤ ਇਹੀ ਹੁੰਦਾ ਹੈ ਕਿ ਆਪਣਾ ਵਲਾਗ ਬਣੇ, ਆਪਣਾ ਇਹੀ ਸੈਲ ਬਦਲੀ ਹੈ। ਮੈਨੂੰ ਲੱਗਦਾ ਪਿਆ ਕਿ ਸੈਲ ਦੇ ਪਿੱਛੇ ਦੀਵਾਰਾਂ ਨੇ ਹਨੇਰਾ ਜਿਹਾ ਆਉਣ ਡਿਆ। ਹੁਣ ਸਾਡੇ ਐਸਾ ਨਹੀਂ ਬੰਦਾ ਹੈਗਾ, ਹਾਲੇ ਵੀ ਬਾਹਰ ਰੋਸ਼ਨੀ ਧੁੱਪ ਹੈਗੀ ਆ, ਪਰ ਸਾਡੇ ਇੱਥੇ ਹੁਣ ਸ਼ਾਮ ਜਿਹੀ ਹੋ ਗਈ ਹੈ, ਕੋਈ ਰਿਜ਼ਲਟ ਨਹੀਂ ਬਣਦਾ ਹੈਗਾ। ਬਾਕੀ ਲੋਕੇਸ਼ਨ ਘਰ ਦੀ ਲੋਕੇਸ਼ਨ ਵੀ ਬਦਲਦਾ, ਮੈਂ ਸੋਚਦਾ ਮੈਂ ਵੀ ਤੁਹਾਨੂੰ ਕੱਲ੍ਹ ਦੱਸਾਂਗਾ, ਅਗਲੀ ਵੀਡੀਓ ਦੱਸਾਂਗਾ। ਮੈਂ ਇਹਨਾਂ ਨੂੰ ਪਹਿਲੇ ਹੀ ਮੈਂ ਇੱਕ ਦਫਾ ਨਾ ਮਿਲਿਆ ਹਾਂ, ਮੈਂ ਉਦੋਂ ਬੜੀ ਸਿਫਾਰਿਸ਼ਾਂ ਨਾਲ ਬੜੀ ਗੱਲਬਾਤ ਹੋਈ ਤੇ ਫਿਰ ਮੈਂ ਮਿਲਿਆ ਸੀ, ਉਦੋਂ ਵੀ ਨਹੀਂ ਮਿਲਦੇ। ਮੇਰੇ ਹੱਥ ਇਹਨਾਂ ਦਾ ਕਿਸੇ ਤਰ੍ਹਾਂ ਨੰਬਰ ਚੱਲ ਗਿਆ ਸੀ, ਇਹਨਾਂ ਦਾ ਨੰਬਰ ਮੇਰੇ ਕੋਲ ਹੈ ਸੀ। ਇਹਨਾਂ ਨੂੰ ਫੋਨ ਕਰਦਾ ਰਿਹਾ ਤੇ ਮੈਨੂੰ ਕਹਿੰਦੇ ਰਹੇ ਨੇ ਮੌਜ਼ਮ ਨੂੰ ਫੋਨ ਕਰਨਾ ਜਾਂ ਮੁਕੱਲਫ ਨੂੰ ਕਰਨਾ, ਇਹਨਾਂ ਨੇ ਕਹਿਣਾ ਕਿ ਤੇਰੇ ਇਲਾਕੇ 'ਚ ਆਵਾਂਗੇ ਤੇ ਫਿਰ ਤੈਨੂੰ ਮਿਲ ਲਾਂਗੇ, ਫਿਰ ਜ਼ਫਰਵਾਲ ਆਵਾਂਗੇ ਤੇ ਫਿਰ ਤੈਨੂੰ ਦੱਸ ਦਿਆਂਗੇ, ਤੂੰ ਆਈ ਫਿਰ ਤੈਨੂੰ ਮਿਲ ਲਾਂਗੇ। ਐਸਾ ਨਹੀਂ ਕਰਦਾ ਯਾਰ, ਐਡਾ ਜ਼ਰੂਰੀ ਕੀ ਸੀ। ਚਲੋ ਇੱਕ ਬੰਦੇ ਨੂੰ ਹੁੰਦਾ ਯਾਰ ਨਵਾਂ ਮੈਂ ਸ਼ੁਰੂ ਹੋਇਆ, ਮੈਂ ਚਲੋ ਜਾਣੇ ਮਿਲਣਾ ਹੋ ਸਕਦਾ ਫਰਕ ਪੈ ਜਾਏ। ਉਸ ਨੰਬਰ ਦਾ ਕਿਹਾ ਕਿ ਫਿਰ ਮੈਂ ਇਹਨੇ ਨਹੀਂ ਮਿਲੇ, ਮੈਂ ਚੁੱਪ ਕਰ ਰਿਹਾ। ਫਿਰ ਇੱਕ ਦਫਾ ਅਲੀ ਭਾਈ ਨੇ, ਅਲੀ ਭਾਈ ਕੋਈ ਹੈਗੇ ਹਾਂ UK ਤੋਂ ਮੈਨੂੰ ਵੇਖ ਰਹੇ ਨੇ, ਉਹਨਾਂ ਨੇ ਮੈਨੂੰ ਕਿਹਾ ਮੁਸਾ ਭਾਈ ਤੁਹਾਡੇ ਕੋਲ ਕਿਸੇ ਯੂਟਿਊਬ ਦਾ ਨੰਬਰ ਹੈ ਆ, ਮੈਨੂੰ ਵੇਖਦੇ ਪੁੱਛ ਰਹੇ ਨੇ। ਮੈਂ ਉਹਨੂੰ ਕਿਹਾ ਕਿ ਮੇਰੇ ਕੋਲ ਯੂਟਿਊਬ ਦਾ ਅਲੀ ਵੀਰ ਹੋਣਾ ਦਾ ਕਿਸੇ ਦਾ ਨੰਬਰ ਹੋਵੇ। ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਕੋਲ ਮੁਕੱਲਫ ਰਾਜਪੂਤ ਦਾ ਨੰਬਰ ਹੈ ਆ। ਉਹਨੇ ਕਿਹਾ ਮੈਨੂੰ ਦੇ ਦਿਓ, ਮੈਂ ਉਹਨਾਂ ਨੂੰ ਦੇ ਦਿੱਤਾ। ਜਦੋਂ ਅਲੀ ਨੂੰ ਮੈਂ ਦਿੱਤਾ, ਅਲੀ ਭਾਈ ਨੇ ਇਹਨਾਂ ਨੂੰ ਕੀਤਾ ਫੋਨ, ਇਹਨਾਂ ਨੂੰ ਫੋਨ ਕਰਕੇ ਕਹਿਣ ਲੱਗਾ ਕਿ ਤੁਹਾਡੇ ਇਲਾਕੇ ਦਾ ਬੰਦਾ ਹੈ ਮੁਸਤਫਾ, ਤੁਸੀਂ ਉਹਨੂੰ ਕਿਉਂ ਨਹੀਂ ਮਿਲਦੇ, ਉਹਨੂੰ ਮਿਲੋ ਯਾਰ, ਉਹਦੀ ਹੈਲਪ ਕਰੋ ਯਾਰ। ਇਹਨਾਂ ਨੇ ਉਹਨੂੰ ਵੀ ਲਾਰੇ ਲੱਪੇ 'ਚ ਰੱਖਿਆ, ਤੁਹਾਨੂੰ ਮੈਂ ਗਿਫਟ ਕਰ ਲਾਂਗਾ, ਤੁਹਾਨੂੰ ਮੈਂ ਤਿੰਨਾਂ ਭਰਾਵਾਂ ਨੂੰ ਗਿਫਟ ਕਰ ਲਾਂਗਾ ਵੱਖਰੇ ਵੱਖਰੇ, ਤੁਸੀਂ ਉਹਨੂੰ ਬੰਦੇ ਮਿਲੋ। ਫਿਰ ਫਿਰ ਰਾਜ਼ੀ ਹੋ ਗਏ। ਅਸੀਂ ਵੇਖਦੇ ਹਾਂ ਤੁਹਾਨੂੰ, ਅਸੀਂ ਵੇਖਦੇ ਹਾਂ UK ਦੇ ਤੁਸੀਂ ਯੂਟਿਊਬਰ ਬਣੇ ਰਹੇ ਹੋ, ਤੁਹਾਨੂੰ ਅਸੀਂ ਵੇਖਣਾ ਛੱਡ ਦਈਏ, ਤੁਸੀਂ ਕੱਖ ਵੀ ਨਹੀਂ ਹੈਗੇ। ਇਹਨੂੰ ਉਹਨੇ ਸਮਝਾਇਆ। ਫਿਰ ਕਹਿਣਗੇ ਠੀਕ ਹੈ ਜੀ, ਉਹਨੂੰ ਮੁਸਲਮਾਨ ਕਹੋਗੇ ਗਿਫਟਾਂ ਗੁਫਟਾਂ ਨੂੰ ਲਾਲਚ ਹੀ ਕਿਤੇ। ਫਿਰ ਜਨਾਬ ਮੈਂ ਗਿਆ ਇਹਨਾਂ ਕੋਲੋਂ, ਉਹਨਾਂ ਨੇ ਮੁਸਲਮਾਨ ਕਹੋਗੇ ਆਏ ਸਾਡੇ ਕੋਲ। ਫਿਰ ਮੈਨੂੰ ਉਹ ਗਿਆ ਉੱਥੇ, ਫਿਰ ਮੁਕੱਲਫ ਨੇ ਆਪਣੀ ਵੀਡੀਓ 'ਤੇ 8 ਮਿੰਟ ਦੀ ਵੀਡੀਓ ਗੁਜ਼ਰ ਗਈ, ਉਹਦੇ ਮੈਨੂੰ ਲਿਆਂਦਾ। ਫਿਰ ਐਡਾ ਕੋਈ ਫਰਕ ਕੋਈ ਵੀ ਨਹੀਂ ਪਿਆ ਮੇਰੇ ਚੈਨਲ ਨੂੰ। ਦੂਸਰਾ ਹੈ ਕਿ ਚਲੋ ਇੱਕ ਖੁਆਇਸ਼ ਹੀ ਮਿਲ ਲਿਆ ਤਾਂ ਇਹਨਾਂ ਨੂੰ। ਫਿਰ ਵੀ ਮੈਨੂੰ ਆਇਆ ਕਿ ਚੱਲ, ਫਿਰ ਆਇਆ ਅਲੀ ਭਾਈ ਮੈਨੂੰ ਤਾਂ ਲੱਗੋ ਨੇ ਅਲੀ ਭਾਈ ਜਿਹੜੇ UK ਵਾਲੇ ਨੇ, ਉਹਨਾਂ ਨੇ ਜਿੰਨਾ ਇਕੱਲੇ ਰਹੇ ਉਹਨਾਂ ਨੂੰ ਬਹੁਤ ਦੁੱਖ ਹੈ ਚੀਜ਼ ਵੇਖ ਕੇ। ਕਹਿਣਾ ਵੀ ਅੱਜ ਮੇਰੇ ਪਸੰਦ ਦਾ ਸ਼ਾਰਟ ਆਊਟ ਤੁਹਾਨੂੰ ਨਹੀਂ ਮਿਲਿਆ ਹੈਗਾ। ਜਿਸ ਤਰ੍ਹਾਂ ਮੈਂ ਸ਼ਾਰਟ ਆਊਟ ਚਾਹੁੰਦਾ ਹਾਂ ਅਤੇ ਤੈਨੂੰ ਲਾਗੇ ਬਿਠਾਉਂਦੇ 2-3 ਵੀਡੀਓ ਤੇ ਨਾਲ ਬਣਾਉਂਦੇ ਲਾਉਂਦੇ, ਅਤੇ ਫਿਰ ਮੈਂ ਇਹਨਾਂ ਨੂੰ ਗਿਫਟ ਵੀ ਭੇਜਦਾ, ਚੰਗਾ ਲੱਗਦਾ। ਫਿਰ ਉਹਨੇ ਉਹ ਕਹਿਣ ਲੱਗਾ ਜੀ ਮੈਨੂੰ ਉਹ ਬੰਦੇ ਬੜੇ ਬੁਰੇ ਲੱਗੇ ਨੇ, ਪਰ ਉਹਨਾਂ ਨੇ ਚੰਗਾ ਨਹੀਂ ਕੀਤਾ, ਉਹਨਾਂ ਨੇ ਜਨਾਬ ਮੇਰੇ ਪਸੰਦ ਦੇ ਕੰਮ ਨਹੀਂ ਕੀਤਾ। 8 ਮਿੰਟ ਦੀ ਵੀਡੀਓ ਗੁਜ਼ਰ ਗਈ, ਜਿੱਥੋਂ 8 ਮਿੰਟ ਦੀ ਵੀਡੀਓ ਗੁਜ਼ਰਨ ਤੋਂ ਬਾਅਦ ਤੇਰਾ ਨਾਂ ਲਿਆ ਪਿਆ, ਸਾਡੇ ਕੋਲ ਆ ਕੇ ਬੈਠਾ ਆਇਆ ਰਿਹਾ ਇਸ ਤਰ੍ਹਾਂ। ਉਦੋਂ ਵੀਡੀਓ ਬਣਾਈ ਮੈਂ ਇਹਨਾਂ ਨਾਲ ਜਾ ਕੇ। ਉਸ ਤੋਂ ਬਾਅਦ ਜਨਾਬ ਇਹਨਾਂ ਨੇ ਫਿਰ ਕੋਈ ਫੋਨ ਸ਼ੋਨ ਨਹੀਂ, ਮੈਂ ਫੋਨ ਕੋਈ ਮਸਲਾ ਪੇਸ਼ ਆਉਣਾ ਮੈਨੂੰ ਪੁੱਛਣ ਵਾਸਤੇ ਫੋਨ ਕਰਨਾ, ਕੋਈ ਫੋਨ ਸ਼ੋਨ ਦਾ ਕੋਈ ਰਾਬਤਾ ਨਹੀਂ ਕਰਨਾ, ਕਰੋ ਲਾਣਾ। ਉਸ ਤੋਂ ਬਾਅਦ ਇਹਨਾਂ ਨੇ ਮੈਂ ਜਾਣ ਕਰਦਾ, ਮੈਂ ਚਲੋ ਫਿਰ ਜਾਵਾਂਗਾ, ਦਿਲ ਕਰਦਾ ਫਿਰ ਮੈਂ ਜਾਵਾਂਗਾ। ਫਿਰ ਮੈਂ ਉਸ ਤੋਂ ਬਾਅਦ ਹੁਣ ਜਦੋਂ ਸਿਆਲਕੋਟ ਗਿਆ ਹੋਇਆ ਹਾਂ ਮੈਂ, ਅਤੇ ਵਾਪਸੀ ਆਉਂਦਾ ਹੋਇਆ ਇਹਨਾਂ ਨੇ ਗਿਆ। ਮੈਂ ਪਿੰਡ ਵੀ ਕਾਫੀ ਹਟਣਾ ਉੱਥੋਂ ਰੋਡ ਤੋਂ ਗਿਆ। ਹਾਂਜੀ ਅੱਛਾ ਗਿਆ ਅੱਡਾ। ਇਹਨਾਂ ਨੇ ਕੋਈ ਚਾਹਤ ਨਹੀਂ, ਇਹਨਾਂ ਮੈਂ ਫੋਨ ਉੱਥੇ ਇਹਨਾਂ ਦੇ ਘਰ ਦੇ ਦਰਵਾਜ਼ਾ ਖੜਕਾਇਆ ਅਤੇ ਅੰਦਰੋਂ ਕੋਈ ਬੀਬੀਆਂ ਮੇਰੇ ਨਾਲ ਬੇਗਮ ਵੀ ਆਏ, ਬੱਚੇ ਵੀ ਆਏ। ਇਸ ਸਾਹਮਣੇ ਇਹਨਾਂ ਦਾ ਘਰ ਦਾ ਸਾਹਮਣੇ ਮੈਂ ਰਕਸ਼ਾ ਖਿਲਾ ਲਿਆ। ਉਹ ਇਹਨਾਂ ਨੇ ਪਤਾ ਵੀ ਲੱਗ ਗਿਆ ਮੇਰੇ ਬੱਚੇ ਨੇ, ਮੇਰੇ ਬੀਵੀ ਹੈ। ਇਹਨਾਂ ਅੰਦਰੋਂ ਕੋਈ ਬੀਬੀਆਂ ਕੋਈ ਔਰਤਾਂ ਨੇ ਆਵਾਜ਼ ਦਿੱਤੀ ਕੌਣ। ਮੈਂ ਉਹਨੂੰ ਕਿਹਾ ਪੁੱਛਿਆ ਕਿ ਮੌਜ਼ਮ ਕਿੱਥੇ ਆਏ, ਉਹ ਬਾਹਰ ਹੀ ਨੇ ਟਿਊਬਵੈਲ ਔਰ ਬੜੇ ਪਿਆਰੀਆਂ ਲਗੇ ਨੇ। ਅਤੇ ਮੁਕੱਲਫ ਮੈਂ ਮੁਕੱਲਫ ਕਿੱਥੇ, ਮੁਕੱਲਫ ਇੱਥੇ ਹੈ ਵੱਡਾ ਦੇ ਉਮਰਾ ਕਰਨ ਗਿਆ, ਮੇਰਾ ਖਿਆਲ ਇੱਥੇ ਹੈ ਨਹੀਂ। ਇਹਨੂੰ ਮੁਕੱਲਫ ਹੋਣਾ ਮੈਂ ਉੱਥੇ ਛੋਟੇ ਛੋਟੇ ਬੱਚੇ ਖੇਡਦੇ ਪਏ, ਉਹਨਾਂ ਨੂੰ ਮੈਂ ਕਿਹਾ ਕਿ ਯਾਰ ਉੱਥੇ ਸਾਹਮਣੇ ਗੇਰੇ ਨਾ ਮੁਕੱਲਫ ਹੋਣੀ, ਉਹਨਾਂ ਨੂੰ ਮੁਸਤਫਾ ਆਇਆ ਰਿਹਾ ਅਤੇ ਉਹਨੂੰ ਦੱਸੀ ਮੇਰੇ ਨੂੰ। ਫਿਰ ਮੇਰਾ ਨੰਬਰ ਮੁਕੱਲਫ ਦਾ ਨੰਬਰ ਵੀ ਮੇਰੇ ਕੋਲ ਹੈ, ਮੈਂ ਨੰਬਰ ਲੱਭਿਆ ਮੋਬਾਇਲ ਵਿੱਚ ਪਿਆ ਰਿਹਾ, ਮੈਨੂੰ ਯਾਦ ਭੁੱਲ ਗਿਆ ਸੀ। ਮੈਂ ਚਲੋ ਜਾਂ ਕਿਸੇ ਕੋਲ ਗਿਆ ਹੋਏ ਤਾਂ ਕਿਸੇ ਨੇ ਘਰੋਂ ਥਾਂ ਕਰ ਦੇਣਾ ਜਾਂ ਉੱਥੋਂ ਥਾਂ ਕਰ ਦੇਣਾ ਹੁੰਦਾ। ਅਤੇ ਉਹ ਬੰਦੇ ਦਾ ਇਹੀ ਸੋਚਦਾ ਸਾਡੇ ਦੇ ਅਸੀਂ ਮਹਿਮਾਨਬਾਜ਼ੀ ਹੁੰਦੀ ਹੈ ਜਾਂ ਸਾਡੇ ਕੋਲ ਚੱਲ ਗਿਆ ਆ ਕੇ ਤਾਂ ਭਾਈ ਅਸੀਂ ਉਹਨੂੰ ਕੱਢਣਾ ਸਹੁਰਾ ਬਿਠਾਵਾਂਗੇ, ਪਿਆਰ ਕਰਾਂਗੇ, ਖੁਸ਼ ਹੋਵਾਂਗੇ ਕਿ ਸਾਡੇ ਕੋਲ ਜਾਂ ਕੋਈ ਸਾਡਾ ਵੇਖਣ ਵਾਲਾ ਆਇਆ। ਉਹ ਮੈਂ ਗਿਆ, ਮੈਂ ਉਹਨੂੰ ਫੋਨ ਕੀਤਾ, ਮੇਰਾ ਨੰਬਰ ਵੇਖਿਆ ਲੱਭ ਗਿਆ, ਮੈਨੂੰ ਫੋਨ ਕੀਤਾ ਮੁਕੱਲਫ ਨੇ ਵੀ ਯਾਰ ਤੇਰੇ ਘਰ ਦੇ ਲਾਗੇ ਮੈਂ ਖਲੋਤਾ, ਸਾਹਮਣੇ ਪਿਆਲੀਆਂ 'ਚ ਨਜ਼ਰ ਆਉਣ ਲੱਗ ਪਿਆ ਸੀ। ਅਤੇ ਮੈਂ ਤੇਰੇ ਘਰ ਲਾਗੇ ਮੈਂ ਖਲੋਤਾ, ਰਕਸ਼ਾ ਖਲੋਤਾ ਅਤੇ ਮੈਂ ਬੱਚੇ ਨਾਲ ਲੈ ਗਿਆ। ਹੈਂ ਤੂੰ ਫਿਰ ਵੀ ਤੂੰ ਲੈਣ ਦੇਣਾ ਸੀ, ਤੂੰ ਕਦੋਂ ਆਇਆ, ਤੂੰ ਬੱਚੇ ਕਦੋਂ ਲੈ ਕੇ ਆਇਆ, ਤੂੰ ਫਿਰ ਇਹਦੀਆਂ ਗੱਲਾਂ ਤੋਂ ਇਹ ਜ਼ਾਹਰ ਹੋਇਆ ਕਿ ਮੈਂ ਵਾਪਸੀ ਹੋ ਰਿਹਾ। ਮੈਂ ਉਹ ਟਿਊਬਵੈਲ 'ਤੇ ਆ ਰਿਹਾ ਹਾਂ, ਟਿਊਬਵੈਲ 'ਤੇ ਫਿਰ ਤੂੰ ਇੱਥੇ ਮੁੰਡੇ ਨਹਾਉਣ ਡੇ ਫਿਰ ਮੈਂ ਮੇਰੇ ਨਾਲ ਬੱਚੇ ਨੇ, ਮੇਰੇ ਨਾਲ ਘਰ ਵਾਲੀ ਆ ਮੇਰੀ, ਮੈਂ ਭਾਬੀ ਹੈ ਤੇਰੀ। ਉਹ ਅੱਛਾ ਅਤੇ ਕੋਈ ਗੱਲ ਨਹੀਂ ਤੁਸੀਂ ਜਾਓ ਫਿਰ ਹੁਣ ਤੁਸੀਂ ਕੋਈ ਗੱਲ ਨਹੀਂ ਜਾਓ। ਅੱਛਾ ਮੈਂ ਅੱਛਾ ਜੋ ਠੀਕ ਹੈ ਤੇਰੀ ਮਰਜ਼ੀ ਹੈ। ਮੈਂ ਯਾਰ ਬੱਚਿਆਂ ਲਈ ਕੋਈ ਮੈਂ ਨਾਲ ਸੇਬ ਸੂਬ ਵੀ ਲਿਆ ਕੇ ਰਾਏ, ਕੋਈ ਫਰੂਟ ਸ਼ਰੂਟ ਲਿਆ ਕੇ ਰਾਏ। ਮੈਂ ਇਹਨਾਂ ਮੈਂ ਕਿਹਾ ਮੈਂ ਯਾਰ ਬੱਚਿਆਂ ਲਈ ਖਾਣ ਲਈ ਕੋਈ ਚੀਜ਼ ਲਿਆਂਦੀ ਹੈ ਮੈਂ, ਅਤੇ ਉਹ ਬੱਚਿਆਂ ਨੂੰ ਦੇਣੀ ਸੀ ਮੈਂ ਨਾਲੇ।
ਇਹ ਕੋਈ ਗੱਲ ਨਹੀਂ, ਤੂੰ ਬੱਚਿਆਂ ਨੂੰ ਦੇ ਖਾਣ, ਬੱਚਿਆਂ ਨੂੰ ਤੂੰ ਦੇ ਦੀ, ਆਪਣੇ ਬੱਚਿਆਂ ਨੂੰ ਦੇ ਖਾਣ, ਇਹ ਤੂੰ ਆਪਣੇ ਬੱਚਿਆਂ ਨੂੰ ਦੇ ਖਾਣ। ਇਸ ਤਰ੍ਹਾਂ ਹੀ ਗੱਲ ਗੁਲ ਕਰਨ ਲੱਗੇ ਨਾ, ਮੇਰਾ ਹੋਰ ਦਿਲ ਫਿੱਕਾ ਹੋਇਆ। ਮੈਂ ਯਾਰ ਇਹ ਕਿ ਚੰਗਾ ਵੀ ਯਾਰ ਚਲੋ ਤੂੰ ਉੱਥੋਂ ਆ, ਸਾਹਮਣੇ ਆ, ਥੋੜ੍ਹੀ ਸਾਹਮਣੇ ਹੀ ਨਜ਼ਰ ਆਉਣ ਡਿਆ, ਤੂੰ ਆ ਕੇ 5 ਮਿੰਟ ਮਿਲ ਜਾ ਯਾਰ, ਇਹ ਕਿਹੜੀ ਗੱਲ ਹੈ। ਅਸੀਂ ਇਸ ਰਕਸ਼ੇ ਦੇ ਗੇੜੇ ਚੱਲਦੇ ਵਿੱਚ ਗਰਮੀ ਬਹੁਤ ਜ਼ਿਆਦਾ, ਸ਼ਦੀਦ ਗਰਮੀ, ਦੁਪਹਿਰ ਹੀ ਉਦੋਂ ਪਿਆਸ, ਬੱਚਿਆਂ ਨੂੰ ਪਿਆਸ ਕਰਨ। ਫਿਰ ਇਹਨੇ ਇਸ ਦੌਰਾਨ ਕਰਦਾ 15-20 ਮਿੰਟ ਰੱਖ ਲੈਣਾ ਇਹਨੇ ਨਾ, ਅੱਛਾ ਨਾ ਕੀਤੀ। ਫਿਰ ਮੈਂ ਨਾ ਮੇਰਾ ਦਿਲ ਕੀਤਾ, ਮੈਂ ਆਸਮਾਨ ਨੂੰ ਗਿਆ ਸਾਹਮਣੇ ਨਾਲ ਹੀ ਇਹਨਾਂ ਦੇ ਘਰ ਦੇ ਨਾਲ ਹੀ ਨਾ ਇਹਨਾਂ ਚਾਚੇ ਕਿਸੇ ਦਾ ਘਰ ਹੈਗਾ। ਫਿਰ ਉਹ ਬੀਬੀਆਂ ਬਾਹਰ ਖਲੋਤੇ ਨੇ, ਬੈਠੇ ਦੀਆਂ ਵੇਖਦੀਆਂ ਵੀ ਉਹਨੇ ਬੱਤੀ ਹਲ ਗਈ ਦੀ, ਪਤਾ ਨਹੀਂ ਬਾਹਰ ਬੈਠੀਆਂ ਦਰਵਾਜ਼ੇ 'ਚ। ਫਿਰ ਆਸਮਾਨ ਨੇ ਉਹਨਾਂ ਨੂੰ ਕਿਹਾ ਕਿ ਬਾਜੀ ਪਾਣੀ ਹੈ ਦਿਓ, ਉਹਨੇ ਠੰਡੀ ਪਾਣੀ ਦੀ ਬੋਤਲ ਲਿਆਂਦੀ ਹੈ। ਬਾਜੀ ਤੁਸੀਂ ਪਹਿਲੇ ਸਾਨੂੰ ਦੱਸਣਾ ਇਹਨਾਂ ਬੱਚਿਆਂ ਨੂੰ ਪਿਆਸ ਲੱਗੀ, ਪਹਿਲੇ ਤੁਹਾਨੂੰ ਦੇਖਦੇ। ਮੈਂ ਯਾਰ ਪਹਿਲੇ ਤੁਹਾਨੂੰ ਕੀ ਦੱਸਣਾ, ਇਹਦੇ ਇੰਤਜ਼ਾਰ ਕਰਾਂ ਵੀ ਚਲੋ ਜਿੰਨਾ ਕੋ ਆਏ ਨੇ ਉਹਨਾਂ ਕੋਲ ਚਲੋ ਪਾਣੀ ਸ਼ਾਣੀ ਵੀ ਹੋਏਗਾ। ਅਤੇ ਉਹ ਜਨਾਬ ਉਹਨਾਂ ਨੇ ਅੰਦਰੋਂ ਪਾਣੀ ਲੈਣ ਦਾ, ਬੱਚਿਆਂ ਨੂੰ ਪਾਣੀ ਪੂਣੀ ਪਿਲਾਉਣੇ ਪੈਂਦੇ। ਫਿਰ ਇਹਦਾ ਮੈਨੂੰ ਫੋਨ ਆ ਗਿਆ, ਇਹ ਮੈਂ ਆਉਣਾ ਪਿਆ, ਇਹ ਮੈਂ ਚਲਾਇਆ, ਪਤਾ ਨਹੀਂ ਕੀ ਦਲੀਲ ਇਹਨੂੰ ਆਈ। ਫਿਰ ਕੋਈ ਦਲੀਲ ਆਈ, ਕਿ ਸੋਚ ਆਈ, ਫਿਰ ਆਇਆ ਅਤੇ ਮੈਂ ਕੈਮਰਾ ਆਨ ਕਰਨ ਲੱਗਾ, ਜਿਸ ਤਰ੍ਹਾਂ ਸੀਨ ਤੋਂ ਹੀ ਵੇਖਿਆ, ਅਤੇ ਮੈਂ ਕੈਮਰਾ ਆਨ ਕਰਨ ਲੱਗਾ, ਕਿਹਾ ਨਹੀਂ ਵੀਡੀਓ ਨਹੀਂ ਬਣਾਉਣੀ, ਵੀਡੀਓ ਬਣਾਉਣ ਦੀ ਇਜਾਜ਼ਤ ਨਹੀਂ। ਮੈਂ ਠੀਕ ਹੈ ਵੀ ਗੱਲ ਠੀਕ ਹੈ, ਹੋ ਸਕਦਾ ਭਾਈ, ਮੈਂ ਇਹਦੇ ਗੁੱਸਾ ਕੋਈ ਨਹੀਂ, ਪਰ ਗੁੱਸਾ ਹੈ ਵੀ ਕੋਈ ਨਹੀਂ ਹੈ, ਕੋਈ ਹੱਸ ਕੇ ਨਹੀਂ, ਕੋਈ ਮੁਸਕਰਾ ਨਹੀਂ। ਅੱਛਾ ਬੈਠਾ ਨੇ ਬੈਠ ਕੇ ਬਹਿ ਗਏ। ਫਿਰ ਕੋਈ ਵਾਹ ਕੋਈ 15-20 ਮਿੰਟ ਅੱਧਾ ਘੰਟਾ ਡੀਦੇ ਸੁਣਨ ਮੁਨ ਬੁੱਕ ਮੁਨ ਅਸੀਂ ਵਾਪਸੀ ਵੀ ਆਉਣਾ ਸੀ। ਫਿਰ ਚਲੋ ਮੁਕੱਲਬ ਭਾਈ ਨੇ ਸਕੰਜਮੀ ਲਿਆਂਦੀ, ਸਕੰਜਮੀ ਪੀਤੀ, ਸਕੰਜਮੀ ਪੀਣ ਤੋਂ ਬਾਅਦ ਫਿਰ ਤੁਰ ਗਿਆ। ਫਿਰ ਕੋਈ 10 ਮਿੰਟ ਬੈਠਾ ਲਿਆ ਕਿਤੇ। ਫਿਰ ਇਹਨਾਂ ਕਮੈਰ ਹੋਣੀ, ਇਹਨਾਂ ਜਿਵੇਂ ਵੀਡੀਓ ਵੇਖਣਾ ਨਾ, ਕਮੈਰ ਵੀ ਨਾਲ ਵੇਖਣ ਦੇ ਹੁੰਦੇ ਨੇ, ਬੈਠੇ ਹੁੰਦੇ ਨੇ, ਸਾਰੇ ਵੇਖਦੇ ਨੇ, ਇਹਨਾਂ ਮੇਰੇ ਬੱਚੇ ਜਾਣਦੇ ਨੇ। ਅਤੇ ਬੱਚਿਆਂ ਨੂੰ ਸਭ ਵੇਖ ਕੇ ਦੂਰੋਂ ਮੇਰੇ ਵੱਲ ਵੇਖ ਗਿਆ ਕਿ ਉਹ ਭਾਈ ਆਉਣ ਡਿਆ, ਉਹ ਚਾਚੂ ਮੁਕੱਲਬ ਆਉਣ ਡਿਆ। ਉਹ ਸਭ ਬੱਚੇ ਖੁਸ਼ ਹੋ ਗਏ ਵੀ ਯਾਰ ਇਹਨੂੰ ਅਸੀਂ ਜਿਹੜੇ ਬੰਦੇ ਨੂੰ ਅਸੀਂ ਵੀਡੀਓ 'ਤੇ ਵੇਖਦੇ, ਜਿਹਨੂੰ ਅਸੀਂ ਜਾਣਦੇ ਅਤੇ ਉਹਨੂੰ ਅੱਜ ਵੇਖ ਲਿਆ ਲਾਈਵ। ਅਤੇ ਯਾਰ ਵੀਡੀਓ ਬਣਾਉਣ ਦੀ ਕੋਈ ਸਾਰੀ ਗੱਲ ਨਹੀਂ ਹੁੰਦੀ। ਤੈਨੂੰ ਮੈਂ ਉਹਨੂੰ ਕਿਹਾ ਯਾਰ ਵੈਸੇ ਤੈਨੂੰ ਮਿਲਣ ਆ ਰਿਹਾ ਸੀ, ਇੱਧਰ ਨੂੰ ਸਿਆਲਕੋਟ ਆ ਰਿਹਾ, ਇੱਧਰ ਨੂੰ ਲੰਘਦੇ ਹੁੰਦੇ, ਮੈਂ ਤੇਰੇ ਪਿੰਡ ਵੀ ਆ ਗਏ ਹਾਂ, ਵੈਸੇ ਤੈਨੂੰ ਮਿਲਣ ਆ ਗਏ ਯਾਰ, ਕੋਈ ਗੱਲ ਨਹੀਂ, ਵੀਡੀਓ ਬਣਾਉਣ ਦੀ ਕੋਈ ਨਹੀਂ ਅਗਰ ਮੈਨੂੰ ਐਡਾ ਕੋਈ ਨਹੀਂ ਦਿਲ 'ਚ ਕਿ ਇਹਨੇ ਇਹਨੂੰ ਬਣਾਈ ਆ, ਮੈਂ ਨਹੀਂ, ਮੈਨੂੰ ਨਹੀਂ ਬਣਾਤੀ, ਪਰ ਤੈਨੂੰ ਮਿਲਣਾ ਹੈ। ਮੈਂ ਇਹੀ ਲਫ਼ਜ਼ ਨੂੰ ਕਹਿੰਦਾ ਰਹਾਂਗਾ ਵੀ ਤੈਨੂੰ ਮਿਲਣਾ। ਇਹਨੇ ਕੋਈ ਨਹੀਂ ਸੁਣੀ ਮੇਰੀ ਕਿ ਤੈਨੂੰ ਮਿਲਣਾ ਹੈ, ਇਹਨੇ ਇਹੀ ਇੱਕੋ ਬਾਣੀ ਸ਼ੁਰੂ ਕਰ ਦਿੱਤੀ, ਤੈਨੂੰ ਮਿਲਿਆ ਸੀ ਨਾ, ਤੈਨੂੰ ਉਦੋਂ ਅਸੀਂ ਮਿਲ ਗਏ ਨਾ, ਇਹ ਤੂੰ ਇਸ ਤਰ੍ਹਾਂ ਆ, ਤੂੰ ਇਹ ਕੰਮ ਬੜਾ ਔਖਾ ਭਾਈ, ਇਹ ਕੰਮ ਖਤਮ ਹੋਣ ਡਿਆ, ਬੜਾ ਔਖਾ ਕੰਮ, ਤੂੰ ਛੱਡ ਹੀ ਛੱਡ, ਤੂੰ ਨਾ ਕਰ, ਤੂੰ ਰਕਸ਼ਾ ਚਲਾਇਆ ਕਰ, ਤੂੰ ਰਕਸ਼ੇ ਵਿੱਚ ਦਿਹਾੜੀ ਬਣਾਇਆ ਕਰ, ਲੋਕ ਰਕਸ਼ੇ 'ਚ ਰੋਟੀ ਕਮਾਉਂਦੇ ਨੇ। ਮੈਂ ਯਾਰ ਮੈਂ ਰਕਸ਼ੇ 'ਚ ਚਲਾ ਕੇ ਰੋਟੀ ਕਮਾਉਣ ਡਿਆ, ਰਕਸ਼ੇ ਹੀ ਮੈਂ ਚਲਾਉਣ ਡਿਆ, ਮੈਂ YouTube ਦੇ ਕਰ ਕਮਾਈ ਕਰਨਾ ਪਿਆ। ਤੂੰ YouTube ਤੋਂ ਹੁਣ ਜਦੋਂ ਤੂੰ ਸੜਕ ਹੋ ਕੇ ਗਿਆ ਤਾਂ YouTube 'ਤੇ ਮਿਲਦੇ ਹੋਗੇ। ਮੈਂ ਮੰਡੀ ਦੇ ਮਿਲਦੇ ਪਏ, ਮੈਂ YouTube ਤੋਂ ਖੇਤ ਮਿਲਦੇ ਪਏ, ਤੁਹਾਡੇ ਨਾਲ ਦਾ ਫਰਕ, ਤੁਹਾਡੇ ਨਾਲ ਮੈਨੂੰ ਵਾਲਾ ਫਰਕ ਹੀ ਨਹੀਂ ਪਿਆ। ਉਹ ਮੇਰੇ ਤਾਂ ਪਹਿਲੀਆਂ ਭਾਈ ਪਹਿਲੇ ਸਰਾਂ ਚਲਾਉਣਾ ਪਿਆ। ਵਾਲੀ UK ਵਾਲਿਆਂ ਨੇ ਫੋਨ ਕੀਤਾ ਇਹਨਾਂ ਨੂੰ, ਉਹਨੇ ਕਹਿੰਦੇ ਮੈਨੂੰ ਬੁਲਾਇਆ ਸੀ, ਤੁਸੀਂ ਮੈਨੂੰ ਕਿਹੜਾ ਆਸਾਨੀ ਨਾਲ ਬੁਲਾ ਲਿਆ ਕੋਈ ਜਾਂ ਮਿਲ ਲਿਆ ਸੀ। ਅਤੇ ਇਸ ਤਰ੍ਹਾਂ ਨੇ ਯਾਰ ਗੱਲ ਇਸ ਤਰ੍ਹਾਂ ਕਿ ਵੱਡੇ ਦੇ ਬੜੇ ਦੁਨੀਆ ਦੇ ਬੜੇ ਫਨਕਾਰ, ਬੜੇ ਯੂਟਿਊਬਰ ਵੀ ਬੈਠੇ ਨੇ, ਉਹਨਾਂ ਨੂੰ ਮਿਲ ਰਿਹਾ ਫਨਕਾਰ ਲੋਕ ਜਿਹੜੇ ਨੇ, ਜਿਹੜੇ ਸਟੇਜ ਦੇ ਫਨਕਾਰ ਨੇ, ਜਿਵੇਂ ਗੁਲੂਕਾਰ ਨੇ, ਉਹਨਾਂ ਨੂੰ ਮਿਲੀਆਂ ਨਾ ਕਦੇ, ਅਤੇ ਬੜੇ ਖੁਸ਼ ਹੁੰਦੇ, ਸਗੋਂ ਖੁਸ਼ ਹੋ ਕੇ ਸੈਲਫੀ ਬਣਾਉਣਗੇ, ਕਹਿਣਗੇ ਕੋਈ ਗੱਲ ਨਹੀਂ ਤੁਸੀਂ ਕਲਿੱਪ ਵੀ ਬਣਾ ਲਓ, ਸੈਲਫੀ ਬਣਾ ਲਓ। ਇਹਨਾਂ ਨੇ ਭਾਈ ਕੋਈ ਨਹੀਂ, ਉਹਨਾਂ ਦੇ ਅਫਰਾ ਦਫਰੀ ਮਚਾਤੀ, ਉਹਨੇ ਗੱਲਾਂ 5-10 ਮਿੰਟ 10 ਮਿੰਟ ਵਿੱਚ ਸਾਨੂੰ 10 ਮਿੰਟ ਲੱਗੇ ਬੈਠਾ, ਉੱਥੇ ਰਿਹਾ ਜੀ ਘੰਟਾ ਹੀ ਹੈ, ਉਹ ਬਸ ਬਾਹਰ ਹੀ ਰਿਹਾ, ਸਾਨੂੰ ਬਿਠਾ ਕੇ 10 ਮਿੰਟ ਬੈਠਾ, ਇਹਨੇ ਗੱਲਾਂ ਹੀ ਕਿੰਨੀਆਂ ਸੁਣਾ ਰਹੀਆਂ, ਦਿਲ ਹੀ ਇੰਨਾ ਕੁ ਤੋੜ ਛੜਿਆ ਫਰਕ। ਇਹ ਬੜਾ ਕੰਮ ਔਖਾ ਹੋ ਗਿਆ, ਬੜਾ ਕੰਮ ਟੈਟ ਹੋ ਗਿਆ, ਤੂੰ ਨਾ ਕਰ, ਤੇਰੇ ਵਾਸਤੇ ਨਹੀਂ ਇਹ ਹੈ ਉਹ। ਤੂੰ ਮੈਂ ਯਾਰ ਮੈਂ ਸੋਚਿਆ, ਮੈਂ ਯਾਰ ਮੈਂ ਕੁਛ ਵੀ ਨਹੀਂ, ਮੈਨੂੰ YouTube ਦਾ ਵੀ ਨਹੀਂ ਪਤਾ ਹੁੰਦਾ, ਜੇ ਮੈਂ ਲੱਗਾ ਮੈਨੂੰ YouTube ਦਾ ਵੀ ਨਹੀਂ ਪਤਾ YouTube ਕੀ ਹੁੰਦੀ ਹੈ, ਮੇਰੇ ਕੋਲ ਮੋਬਾਇਲ ਵੀ ਨਹੀਂ ਹੈਗਾ ਮੇਰੇ ਕੋਲ। ਚਲੋ ਕਿਸੇ ਨੇ ਮੈਨੂੰ ਮੋਬਾਇਲ ਲੈ ਦਿੱਤਾ, ਮੈਂ ਵੀਡੀਓ ਬਣਾਉਣੀ ਸ਼ੁਰੂ ਕਰਤੀ। ਚਲੋ ਅੱਲਾ ਸ਼ੁਕਰ ਹੈ, ਮੇਰਾ ਇੱਕ ਚੈਨਲ ਹੀ ਪਹਿਲੇ 4000 ਸਬਸਕ੍ਰਾਈਬਰ 'ਤੇ ਹੋ ਗਿਆ ਸੀ, ਮੋਨਟਾਈਜ਼ ਚੈਨਲ ਸੀ। 2 ਵਾਰੀ ਮੈਂ ਉਹਦੇ ਪੇ ਵੀ ਲਈ ਹੈ, $100 3-4-5 ਮਹੀਨੇ ਬਾਅਦ ਆ ਕੇ $100 ਬਣਦਾ, ਮੈਂ 2 ਦਿਨ ਪੇ ਵੀ ਲਈ ਆ। ਅਤੇ ਅੱਲਾ ਸ਼ੁਕਰ ਹੈ, ਮੈਂ ਚਲੋ YouTube ਦਾ ਇੰਨੀ ਮੇਰੀ ਬੜੀ ਕਾਮਯਾਬੀ ਹੈ। ਇੱਕ ਅਨਪੜ੍ਹ ਬੰਦਾ ਹੈ ਮੈਂ, 3 ਪਰ ਬੰਦੇ ਦਾ ਹੁੰਦਾ, ਅਤੇ ਅੱਲਾ ਦਾ ਬੜਾ ਸ਼ੁਕਰ ਹੈ। ਭੈਣ ਭਰਾਵਾਂ ਦੀ ਦੁਆਵਾਂ ਨਾਲ ਭੈਣ ਭਰਾਵਾਂ ਨੇ ਸਪੋਰਟ ਕੀਤੀ, ਜਿਹੜੇ ਭੈਣ ਭਰਾ ਮੈਨੂੰ ਵੇਖਦੇ ਨੇ ਉਹਨਾਂ ਦਾ ਬਹੁਤ ਸ਼ੁਕਰੀਆ, ਮੈਂ ਬਹੁਤ ਸ਼ੁਕਰੀਆ ਅਦਾ ਕਰਨਾ ਉਹਨਾਂ ਦਾ ਕਿ ਵੇਖਦੇ ਨੇ, ਚਲੋ ਸਾਨੂੰ ਸਾਡਾ ਵਲਾਗ ਵੇਖਦੇ ਨੇ। ਅਤੇ ਬਾਕੀ ਤੁਸੀਂ ਕਹਿੰਦੇ ਕੋਈ ਆਪਣੇ ਵਲਾਗ 'ਚ ਪਤਾ ਕੀ ਦੱਸਦੇ ਪਏ, ਜੇ ਅਸੀਂ ਨਹੀਂ ਦੱਸ ਸਕਦੇ, ਅਸੀਂ ਨਹੀਂ ਕਰ ਸਕਦੇ, ਤੁਹਾਡੇ ਨਾਲ ਵੱਧ ਅਸੀਂ ਇਨਸ਼ਾਅੱਲਾ ਐਡੀਟਿੰਗ ਵੀ ਕਰ ਦੇਵਾਂਗੇ, ਤੁਹਾਡੇ ਨਾਲ ਵੱਧ ਅਸੀਂ ਕੰਮ ਕਰ ਦੇਵਾਂਗੇ। ਬਾਕੀ ਮੈਨੂੰ ਉਹਨੇ ਦਿਲ ਤੋੜਨ ਵਾਲੀਆਂ ਗੱਲਾਂ ਬਹੁਤ ਜ਼ਿਆਦਾ ਕੀਤੀਆਂ ਸੀ। ਮੇਰੀ ਵਾਈਫ ਹੀ ਵੀ ਵਿਚਾਰੀ ਪਰੇਸ਼ਾਨ ਕਰਦਾ ਇਹਨੇ ਫਰਕ ਨਾਲ ਸਾਨੂੰ, ਅਤੇ ਉਹ ਵੀ ਪਰੇਸ਼ਾਨ ਹੋ ਗਏ ਵੀ ਇਹਨੂੰ ਤਾਂ ਅਸੀਂ ਮਿਲਣਾ ਹੈ। ਵੈਸੇ ਮੈਨੂੰ ਚਲੋ ਮਿਲ ਲੈਂਦਾ, ਤੂੰ ਹੱਸ ਗੱਪ ਸ਼ੱਪ ਮਾਰਦਾ, ਕੋਈ 2 ਮਿੰਟ ਪੈਂਦਾ, ਤੂੰ ਗੱਲਾਂ ਹੀ ਕਰੀ ਜਾਏ, ਗੱਲਾਂ ਕਿੰਨੀਆਂ ਬਸ ਫਿੱਕੀਆਂ ਗੱਲਾਂ, ਫੇਕ ਗੱਲਾਂ ਕਰੀ ਜਾਏ, ਦਿਲ ਨੂੰ ਲਾਉਣ ਵਾਲੀਆਂ। ਅਸੀਂ ਉੱਠ ਕੇ ਆਪ ਠੀਕ ਹੈ ਯਾਰ, ਇਹ ਭਾਈ ਜਾ ਕੇ ਫਿਰ ਮੈਨੂੰ ਦੱਸਿਆ ਕਹਿਣਾ ਵੀ ਤਾਂ ਅਸੀਂ ਕਿਉਂ ਛੱਡੀਏ ਚੈਨਲ, ਕਿਉਂ ਕਰੀਏ, ਅਸੀਂ ਕਰੀ ਜਾਂਦੇ ਹਾਂ ਕੰਮ, ਰੱਬ ਦੀ ਜ਼ਿਆਦਾ ਇੱਜ਼ਤ ਦੇਣ ਵਾਲੀ ਹੈ ਇਨਸ਼ਾਅੱਲਾ ਤਾਲਾ। ਭੈਣ ਭਾਈਓ, ਰੱਬ ਦੀ ਜ਼ਿਆਦਾ ਇੱਜ਼ਤ ਦਿੰਦੀ ਹੈ ਬੰਦੇ ਨੇ ਕੀ ਦੇਣਾ। ਇਹਨਾਂ ਮੈਂ ਸੋਚਿਆ ਕਿ ਇਹਨਾਂ ਬੰਦਿਆਂ ਦੇ ਪਿੱਛੇ ਦੌੜਨ ਦੀ ਬਜਾਏ ਕੰਮ ਕਰੀਏ।
ਮੇਰਾ ਚੈਨਲ ਜਿਹੜਾ ਮੇਰਾ ਪਹਿਲਾ ਚੈਨਲ ਆ ਉਹ ਮੈਂ ਵੇਚ ਛੜਾਂ 10-11 ਮਹੀਨੇ ਹੋ ਗਏ ਵੀਡੀਓ ਨਹੀਂ ਲਾਈ, ਡੈਡ ਹੋ ਗਿਆ ਵੈਸੇ ਵੀ। ਤੇ ਉਹ ਵੇਖਦਾ ਪਿਆ ਮੇਰਾ ਕੋਈ ਬੰਦਾ ਮੇਰੇ ਕੋਲ ਮੰਗਦਾ ਪਿਆ ਮੁੱਲ, ਤੇ ਮੈਂ ਵੇਚ ਛੜਾਂ ਤੇ ਸਸਤਾ ਹੀ ਵਿਕਦਾ ਪਿਆ ਹੁੰਦਾ। ਤੇ ਚਲੋ ਵੇਚ ਕੇ ਤੇ ਮੈਂ ਲੈਣਾ ਮਾਈਕ ਲਵਾਂ, ਮਾਈਕ ਦੀ ਬੜੀ ਜ਼ਰੂਰਤ ਹੈਗੀ ਆ, ਮਾਈਕ ਲੈਣ ਦੀ ਇੰਨੀ ਕੁ ਜ਼ਰੂਰਤ। ਹੁਣ ਮੈਂ ਵੀਡੀਓ ਬਣਾਉਣ ਡਿਆ, ਮੈਨੂੰ ਬੜੀ ਪ੍ਰੋਬਲਮ ਹੋਣ ਡਈ ਆ ਬੋਲਣ ਲੱਗਿਆ। ਉਹਦਾ ਮਾਈਕ ਲਵਾਂ, ਗਿੰਬਲ ਲਵਾਂ, ਮੇਰੇ ਕੋਲ ਹੈ ਨਹੀਂ। ਜਦੋਂ ਮੈਂ ਸ਼ੁਰੂ ਹੋਇਆ ਮੈਂ ਲੈ ਹੀ ਨਹੀਂ ਸਕਿਆ, ਲੈਣ ਕਰਦਾ ਰਿਹਾ, ਮੈਂ ਨਹੀਂ ਲਿਆ। ਤੇ ਚੈਨਲ ਵੇਖ ਕੇ ਮੈਂ ਲਵਾਂ ਕੁਛ ਇੱਥੇ ਕਲੀ ਸ਼ਰੀ ਮਰਵਾਉਂਦੇ, ਸੀਮੈਂਟ ਕਰਾਉਣਾ, ਪਲਸਤਰ ਕਰਾਉਣਾ, ਇਸ ਤੋਂ ਬਾਅਦ ਕਲੀ ਮਰਵਾਵਾਂਗੇ। ਇੱਥੇ ਘਰ ਦੀ ਕੋਈ ਸਫਾਈ ਕਰਾਉਂਦੇ ਹਾਂ, ਲੋਕੇਸ਼ਨ ਬਣਾਉਂਦੇ ਆਪਣੀ, ਇੰਸ਼ਾਅੱਲਾ ਤਾਲਾ ਤੁਹਾਨੂੰ ਅੱਛੇ ਵਲੌਗ ਬਣਾ ਕੇ ਦੱਸਣੇ ਆ। ਜਿਹੜਾ ਉੱਧਰ ਦੌੜਨਾ ਨੇ, ਪਿੱਛੇ ਦੌੜ ਲਾਉਣੀਆਂ ਨੇ, ਪਿੱਛੇ ਕਿਰਾਏ ਖਰਚੇ ਡੇਲੀ ਦੂਰ ਜਾਣਾ ਨੇ, ਪਿੱਛੇ ਖਰਚੇ ਕਰਕੇ ਜਾਣਾ। ਤੇ ਬਾਕੀ ਉਹ ਬਹੁਤ ਸ਼ੁਕਰੀਆ, ਮਿਹਰਬਾਨੀ, ਅੱਲਾ ਪਾਕ ਤੁਹਾਨੂੰ ਸਲਾਮਤ ਰੱਖੇ, ਭੈਣ ਭਾਈਆਂ ਨੂੰ ਅੱਲਾ ਪਾਕ ਖੁਸ਼ ਰੱਖੇ ਤੁਹਾਨੂੰ, ਤੇ ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।